ਲੋਹਾ ਨਰਮ ਹੋ ਕੇ ਔਜ਼ਾਰ ਬਣਦਾ ਹੈ। ਜਦੋਂ ਲੋਹਾ ਅੱਗ ਦੇ ਵਿੱਚ ਤਪਦਾ ਉਹਨੂੰ ਨਰਮ ਕੀਤਾ ਜਾਂਦਾ, ਹਥਿਆਰ ਬਣਦੇ ਨੇ, ਭਾਂਡੇ ਬਣਦੇ ਨੇ, ਬੂਹੇ ਬਣਦੇ, ਕਿੰਨੀਆਂ ਚੀਜ਼ਾਂ ਬਣਦੀਆਂ ਨੇ। ਲੋਹਾ ਨਰਮ ਹੋ ਕੇ ਔਜ਼ਾਰ ਬਣ ਜਾਂਦਾ ਹੈ, ਸੋਨਾ ਨਰਮ ਹੋ ਕੇ ਗਹਿਣੇ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਮਿੱਟੀ ਨਰਮ ਹੁੰਦੀ ਹੈ ਤੇ ਖੇਤ ਦਾ ਰੂਪ ਧਾਰਨ ਕਰ ਲੈਂਦੀ ਹੈ। ਤੇ ਇਹ ਚੀਜ਼ਾਂ ਨੂੰ ਵਾਰ-ਵਾਰ ਜਾ ਕੇ YouTube ਤੇ ਸੁਣਿਓ, ਅੰਦਰ ਧਸਣਗੀਆਂ। ਫਿਰ ਲੋਹਾ ਨਰਮ ਹੋ ਕੇ ਔਜ਼ਾਰ ਬਣ ਜਾਂਦਾ ਹੈ, ਸੋਨਾ ਨਰਮ ਹੋ ਕੇ ਜੇਵਰ ਗਹਿਣੇ ਬਣ ਜਾਂਦਾ ਹੈ, ਮਿੱਟੀ ਨਰਮ ਹੋ ਕੇ ਖੇਤ ਬਣ ਜਾਂਦੀ, ਆਟਾ ਨਰਮ ਹੋ ਕੇ ਰੋਟੀ ਬਣਦਾ ਹੈ। ਬਿਲਕੁਲ ਇਸੇ ਤਰ੍ਹਾਂ ਇਨਸਾਨ ਵੀ ਜੇ ਨਰਮ ਹੋ ਜਾਵੇ ਤੇ ਉਹ ਇਨਸਾਨ ਜਿਹੜਾ ਨਰਮ ਹੋ ਚੁੱਕਿਆ ਨਾ, ਉਹ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਲੱਗ ਪੈਂਦਾ, ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ। ਜਿਹੜਾ ਨਰਮ ਹੋ ਜਾਂਦਾ ਹੈ, ਜਿਹੜਾ ਮਾਫ ਕਰਨਾ ਸਿੱਖ ਲੈਂਦਾ ਹੈ ਜੀ। ਗਲਤੀ ਹੋ ਜੇ ਜਿਹੜਾ ਮਾਫੀ ਮੰਗਣੀ ਸਿੱਖ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ।